ਅੱਜ ਹੋ ਗਈ ਜੀ 31 ਅਕਤੂਬਰ ਸੁਬਹ ਯਕਮ ਨਵੰਬਰ ਹੈ। ਯਕਮ ਨਵੰਬਰ ਇਸ ਵਾਰੀ ਖਾਸ ਇਸ ਵਜ੍ਹਾ ਤੋਂ ਹੈ ਕਿ ਇਸ ਵਾਰੀ ਪੰਜਾਬ ਬਾਰ ਦਾ ਇਲੈਕਸ਼ਨ ਜਿਹੜਾ ਨਾ ਉਹ ਯਕਮ ਨਵੰਬਰ ਹੈ। ਮੈਂ ਸਿਰਫ ਗੱਲ ਕਰਨੀ ਹੈ ਜੀ ਜ਼ਿਲ੍ਹਾ ਚਨਿਓੜ ਤੇ ਇੱਕ ਸੀਟ ਹੈ ਤੇ ਦੋ ਉਮੀਦਵਾਰ ਨੇ। ਅੱਛਾ, ਇਹ ਤੋਂ ਸਾਖਿਆ ਆਹ ਘੋੜਾ ਤੇ ਆਹ ਘੋੜੇ ਦਾ ਮੈਦਾਨ ਅੱਜ ਇਸ ਟਾਈਮ ਅਸੀਂ ਵੀਡੀਓ ਬਣਾਉਂਦੇ ਪਏ ਤੇ ਕੱਲ ਤਕਰੀਬਨ ਇਸ ਟਾਈਮ ਤਾਂ ਫੁੱਲੇ ਤੇ ਮਾਈਆਂ ਹੋ ਜਾਸੇ। ਲੇਕਿਨ ਇਸ ਵਾਰੀ ਇਲੈਕਸ਼ਨ ਬੜਾ ਦਿਲਚਸਪ ਹੈ। ਚਨਿਓੜ ਨੂੰ ਜ਼ਿਲ੍ਹਾ ਬਣਿਆ ਹੋਇਆ ਕੋਈ ਤਕਰੀਬਨ 18-17 ਸਾਲ ਹੋ ਗਏ। ਹੁਣ ਤੱਕ ਜਦੋਂ ਕਿ ਸੀਟ ਆਈ ਹੈ ਉਸ ਸੀਟ ਦੇ ਉੱਤੇ ਪੰਜਾਬ ਬਾਰ ਵਾਲੋਂ ਜਨਾਬ ਗੁਲਾਮ ਅਬਾਸ ਨਿਸਵਾਣਾ ਸਾਹਿਬ ਜਿਹੜੇ ਨੇ ਉਹ ਹੀ ਉਮੀਦਵਾਰ ਤਕਰੀਬਨ ਹੁੰਦੇ ਨੇ, ਤਕਰੀਬਨ ਸਿੰਗਲ ਉਮੀਦਵਾਰ ਤੇ ਉਹ ਜਿੱਤ ਜਾਂਦੇ ਨੇ। ਦੂਸਰੇ ਕੈਂਡੀਡੇਟ ਇਸ ਵਾਰੀ ਨਾਲ ਆਏ ਨੇ ਫਜ਼ਲ ਅਬਾਸ ਕਾਲਰੂ ਸਾਹਿਬ। ਇੱਕ ਇਲੈਕਸ਼ਨ ਪਹਿਲੇ ਵੀ ਕਾਲਰੂ ਸਾਹਿਬ ਲੜ ਚੁੱਕੇ ਨੇ ਪੰਜਾਬ ਬਾਰ ਦਾ, ਤੇ 2 ਵਾਰ ਦੇ ਉਹ ਚਨਿਓੜ ਬਾਰ ਦੇ ਪ੍ਰੈਜ਼ੀਡੈਂਟ ਵੀ ਆਉਂਦੇ। ਚਨਿਓੜ ਦੇ ਵਿੱਚ ਕਾਫੀ ਅਸਰ ਰਸੂਖ ਵੀ ਉਹਨਾਂ ਦਾ ਹੈ, ਵੋਕਲਾ ਦੇ ਉੱਤੇ ਆਪਣੀ ਕਿਰਦਾਰ ਇਖਲਾਕ ਦੀ ਵਜ੍ਹਾ ਤੋਂ ਬਹੁਤ ਮਸ਼ਹੂਰ ਨੇ। ਪਿਛਲੇ ਇਲੈਕਸ਼ਨ ਦੇ ਵਿੱਚ ਇਤਨਾ ਮੁਕਾਬਲਾ ਚੰਗਾ ਨਾ ਹੀ ਹੋਇਆ, ਪਰ ਇਹ ਇਲੈਕਸ਼ਨ ਥੋੜ੍ਹਾ ਜਿਹਾ ਨਾ ਹੋਰਵੇਂ ਹੋਇਆ ਖਲੋਤਾ ਹੈ। ਕੁਝ ਹੁਣ ਹੋਰ ਹੌਲ ਪਾਉਂਦੇ ਪੈਣ। ਜਿਹੜੇ ਮੁਖਤਲਿਫ ਬਾਰਾਂ ਦੇ ਵਿੱਚ ਉਹਨਾਂ ਦੇ ਜਲਸੇ ਅਸੀਂ ਵੇਖੇ ਨੇ। ਸਭ ਤੋਂ ਵੱਡੀ ਬਾਰ ਫੈਸਲਾਬਾਦ ਉਹਦੇ ਵੋਟ ਕਾਫੀ ਜ਼ਿਆਦਾ ਨੇ, ਫਿਰ ਜੰਗ ਵੀ ਹੈ, ਜੜ੍ਹਾਂ ਵਾਲਾ ਵੀ ਹੈ, ਇਹ ਉਹ ਬੜੀਆਂ ਵੱਡੀਆਂ ਬਾਰਾਂ ਨੇ। ਇਸ ਵਾਰੀ ਹਾਲਾਤ ਥੋੜ੍ਹੇ ਜਿਹੇ ਤਾਂ ਡਾਵਾਂਡੋਲ ਲੱਗਦੇ ਪਏ ਨੇ ਕਿ ਜਿਹੜੀਆਂ ਦੂਈਆਂ ਬਾਰਾਂ ਦੇ ਸਦੂਰ ਨੇ, ਸਿਟਿੰਗ ਜਿਹੜੇ ਸਦਰ ਨੇ ਜਾਂ ਉੱਥੋਂ ਦੇ ਸੈਕਟਰੀ ਨੇ, ਉਹ ਮੈਕਸੀਮਮ ਬਾਰਾਂ ਦੇ ਨਾ ਉਹ ਫਜ਼ਲ ਅਬਾਸ ਕਾਲਰੂ ਸਾਹਿਬ ਦੇ ਨਾਲ ਨੇ, ਜਿਸ ਵਜ੍ਹਾ ਤੋਂ ਇਲੈਕਸ਼ਨ ਜ਼ਿਆਦਾ ਦਿਲਚਸਪ ਹੋ ਗਿਆ। ਲੇਕਿਨ ਇਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਜ਼ਰੂਰੀ ਹੈ ਕਿ ਜਨਾਬ ਨਿਸਵਾਣਾ ਸਾਹਿਬ ਜਿਹੜੇ ਨੇ ਉਹਨਾਂ ਦੇ ਰੂਟਸ ਬਹੁਤ ਗਹਿਰੇ ਨੇ, ਉਹਨਾਂ ਦੀਆਂ ਜੜ੍ਹਾਂ ਵੋਕਲਾਦ ਵਿੱਚ ਕਾਫੀ ਮਜ਼ਬੂਤ ਨੇ। ਜਿਸ ਬੰਦੇ ਨਾਲ ਉਹਨਾਂ ਦਾ ਤਾਲੁਕ ਹੈ ਉਹ ਤਾਲੁਕ ਜਲਦੀ ਖ਼ਤਮ ਨਹੀਂ ਹੋ ਸਕਦਾ, ਕਿਉਂਕਿ ਮੈਂ ਕਿਤਨੀ ਵਾਰ ਵੇਖਿਆ ਖੁਸ਼ੀ ਗਮੀ ਤੇ ਉਹ ਬੜਾ ਪੜ੍ਹਦੇ ਨੇ, ਵੋਕਲਾਦ ਵੈਲਫੇਅਰ ਵਾਸਤੇ ਬੜਾ ਕੰਮ ਕਰਦੇ ਨੇ। ਜਿਹੜੇ ਉਹਨਾਂ ਦੇ ਲੋਕ ਵਾਕਿਫ ਨੇ ਜਾਂ ਜਿਹੜੇ ਅੱਗੇ ਇਲੈਕਸ਼ਨ ਲੜਦੇ ਨੇ, ਪੂਰੇ ਫੈਸਲਾਬਾਦ ਡਵੀਆਂ ਦੇ ਵਿੱਚੋਂ ਉਹ ਬੜਾ ਅੱਛਾ ਖਾਸਾ ਵੋਟ ਲੈਂਦੇ ਨੇ ਔਰ ਉਹਨਾਂ ਦਾ ਬੜਾ ਅੱਛਾ ਨਾਂ ਹੈ। ਇੱਕ ਪਾਸੇ ਉਹ ਬਜ਼ੁਰਗ ਵੋਕਲਾ ਨੇ, ਦੂਸਰੇ ਪਾਸੇ ਨੌਜਵਾਨ ਨਸਲ ਹੈ। ਜਿਹੜੀ ਨੌਜਵਾਨ ਨਸਲ ਦੀ ਅਸੀਂ ਜ਼ਿਆਦਾਤਰ ਇੰਟਰਵਿਊ ਕੀਤੇ ਨੇ ਜਾਂ ਗੱਲਬਾਤ ਵੇਖੀ ਹੈ ਨਾ, ਉਹ ਸਾਰੇ ਮੈਕਸੀਮਮ, ਸਾਰੇ ਤਾਂ ਨਹੀਂ ਆਖ ਸਕਦੇ, ਉਹ ਮੈਕਸੀਮਮ ਹੁਣ ਸਪੋਰਟ ਕਰਦੇ ਪਏ ਨੇ ਫਜ਼ਲ ਅਬਾਸ ਕਾਲਰੂ ਨੂੰ। ਅਸੀਂ ਇਸ ਨਤੀਜੇ ਤੇ ਬਿਲਕੁਲ ਨਹੀਂ ਪੜ ਸਕਦੇ ਕਿ ਕੌਣ ਜਿੱਤ ਸੀ ਕੌਣ ਹਰਸੀ, ਲੇਕਿਨ ਇਲੈਕਸ਼ਨ ਬੜਾ ਦਿਲਚਸਪ ਹੈ। ਗਹਿਮੀ ਬਹੁਤ ਜ਼ਿਆਦਾ ਹੈ। ਜਿਵੇਂ ਇੱਕ ਸਾਡੇ ਕੋਲ ਲੋਕਲ ਇਲੈਕਸ਼ਨ ਹੁੰਦੇ ਨੇ ਜਨਰਲ ਕੌਂਸਲਰ ਦੇ ਜਾਂ MP MLA ਦੇ, ਉਹ ਜੀ ਗਹਿਮੀ ਵੇਖਣ ਨੂੰ ਮਿਲਦੀ ਪਈ ਹੈ। ਤਾਂ ਉਮੀਦ ਹੈ ਕੱਲ੍ਹ ਵੀ ਜਿਹੜੀ ਟੈਨਸ਼ਨਸ ਹੋ ਸਨ ਨਾ 12 ਦੇ ਵਿੱਚ, ਇਹ ਬੜੀਆਂ ਅੱਛੀਆਂ ਹੋ ਸਨ। ਲੇਕਿਨ ਇੱਕ ਚੀਜ਼ ਮੱਦੇਨਜ਼ਰ ਰੱਖਣੀ ਪਊ ਸੀ, ਜਿਹੜੇ ਵੋਕਲਾ ਦੇ ਇਲੈਕਸ਼ਨ ਨੇ